ਅਗਲੀ ਖਬਰ ਵਿੱਚ ਚਲੀਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਨਫਰਮ ਕੀਤਾ ਹੈ ਵੀ ਜਿਹੜੀ ਵਾਸ਼ਿੰਗਟਨ ਸਟੇਟ ਆ ਉਹਨਾਂ ਨੇ ਆਈਸ ਰਿਟੇਨਰ ਇਗਨੋਰ ਕੀਤਾ ਹੈ ਜੋ ਵਾਸ਼ਿੰਗਟਨ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਇਆ ਸੀਗਾ। ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਕਮਲਪ੍ਰੀਤ ਸਿੰਘ ਬ੍ਰੇਕ ਲਾਉਣ ਦੇ ਵਿੱਚ ਫੇਲ ਹੋਇਆ, ਉਸ ਦੇ ਨਾਲ ਐਕਸੀਡੈਂਟ ਹੋਇਆ। ਇਹ ਦਸੰਬਰ 11 ਦੀ ਗੱਲ ਆ। ਜੇ ਇੱਕ ਕਾਰ ਦੇ ਵਿੱਚ ਵੱਜਾ ਜਿਹਦੇ ਨਾਲ 29 ਸਾਲਾਂ ਦਾ ਰੋਬਰਟ ਪੀਅਰਸਨ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਇਨਵੈਸਟੀਗੇਟਰਸ ਨੇ ਇਹ ਕਿਹਾ ਵੀ ਉਸਨੇ ਲੌਗ ਬੁੱਕਸ ਜਿਹੜੀਆਂ ਸੀਆਂ ਉਹ ਫਾਲਸੀਫਾਈ ਕੀਤੀਆਂ ਹੋਈਆਂ ਸੀਆਂ। ਕ੍ਰੈਸ਼ ਤੋਂ ਬਾਅਦ ਕਮਲਪ੍ਰੀਤ ਸਿੰਘ ਨੂੰ ਕਸਟਡੀ 'ਚ ਲਿਆ ਗਿਆ ਤੇ $1000 ਦਾ ਉਹਦਾ ਬੌਂਡ ਰੱਖਿਆ ਗਿਆ ਤੇ ਥੋੜੇ ਸਮੇਂ ਬਾਅਦ ਜਿਹੜਾ ਆਈਸ ਨੇ ਡਿਟੇਨਰ ਇਸ਼ੂ ਕਰ ਦਿੱਤਾ ਵੀ ਉਹ ਜੇਲ੍ਹ ਦੇ ਵਿੱਚ ਰਹੇ। ਪਰ ਦਸੰਬਰ 14 ਨੂੰ ਉਸ ਨੂੰ ਛੱਡ ਦਿੱਤਾ ਗਿਆ। ਪਹਿਲਾਂ ਇਹ ਕਲੀਅਰ ਨਹੀਂ ਸੀ ਵੀ ਜਿਹੜਾ ਉਹਨੂੰ ਆਈਸ ਡਿਟੇਨਰ ਦੇ ਅੰਡਰ ਛੱਡਿਆ ਗਿਆ ਹੈਗਾ ਜਾਂ ਹੋਰ ਤਰ੍ਹਾਂ। ਇਹ ਜਿਹੜੇ ਆਈਸ ਤੇ ਡੀਐਚਐਸ ਉਹਨਾਂ ਦੋਨਾਂ ਨੇ ਇਹ ਕਿਹਾ ਹੈਗਾ ਵੀ ਡਿਟੇਨਰ ਨੂੰ ਇਗਨੋਰ ਕੀਤਾ ਗਿਆ ਕਿਉਂਕਿ ਵਾਸ਼ਿੰਗਟਨ ਇੱਕ ਸੈਂਕਚੁਰੀ ਸਟੇਟ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਤੁਸੀਂ ਦੇਖੋ ਵੀ ਇਹ ਜਿਹੜਾ ਮੁੱਦਾ ਆ ਕਿਸ ਹਾਈ ਲੈਵਲ ਤੱਕ ਪਹੁੰਚਿਆ ਆ। ਅਸਿਸਟੈਂਟ ਸੈਕਟਰੀ ਜੋ ਹੈਗੇ ਆ ਟ੍ਰੀਸ਼ੀਆ ਮੈਕਲੌਫਲਿਨ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਡੇਂਜਰਸ ਸੈਂਕਚੁਰੀ ਪਾਲਿਸੀਜ਼ ਹੈਗੀਆਂ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਮੌਤ ਹੈਗੀ ਆ। ਰੋਬਰਟ ਪੀਅਰਸਨ ਕਹਿੰਦੀ ਵੀ ਜਿੰਦਾ ਹੁੰਦਾ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਲੀਗਲ ਏਲੀਅਨ ਨੂੰ ਸਾਡੇ ਮੁਲਕ ਦੇ ਵਿੱਚ ਨਾ ਛੱਡਿਆ ਹੁੰਦਾ। ਕਿੰਨੇ ਹੋਰ ਅਮਰੀਕਨਜ਼ ਮਾਰੇ ਜਾਣਗੇ ਜਦੋਂ ਡੈਮੋਕ੍ਰੈਟਿਕ ਪੋਲੀਟੀਸ਼ੀਅਨਜ਼ ਰਿਅਲਾਈਜ਼ ਕਰਨਗੇ ਵੀ ਜਿਹੜੀ ਸੇਫਟੀ ਆ ਇਹ ਅਹੈਡ ਆਫ ਪੋਲਿਟਿਕਸ ਹੈਗੀ ਆ। ਇਹ ਟ੍ਰੀਸ਼ੀਆ ਮੈਕਲੌਫਲਿਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਅਸਿਸਟੈਂਟ ਸੈਕਟਰੀ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਮਲਪ੍ਰੀਤ ਸਿੰਘ ਅਮਰੀਕਾ ਦੇ ਵਿੱਚ 2023 ਦੇ ਵਿੱਚ ਇਲੀਗਲੀ ਐਂਟਰ ਹੋਇਆ ਸੀ ਲੂਕਵਿਲ ਐਰੀਜ਼ੋਨਾ ਵਾਲੇ ਏਰੀਏ ਤੋਂ। ਬਾਅਦ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਸ ਨੂੰ ਛੱਡ ਦਿੱਤਾ ਸੀ ਤੇ ਉਸਨੇ ਫਿਰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਿਆ ਤੇ ਇਹ ਹੁਣ ਜਿਹੜਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਇੱਕ ਬੰਦੇ ਦੀ ਮੌਤ ਹੋਈ ਤੇ ਹੁਣ ਬੇਲ ਤੇ $1 ਲੱਖ ਦੇ ਨਾਲ ਬਾਹਰ। ਅਗਲੀ ਖਬਰ ਵਿੱਚ ਚਲੀਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਨਫਰਮ ਕੀਤਾ ਹੈ ਵੀ ਜਿਹੜੀ ਵਾਸ਼ਿੰਗਟਨ ਸਟੇਟ ਆ ਉਹਨਾਂ ਨੇ ਆਈਸ ਰਿਟੇਨਰ ਇਗਨੋਰ ਕੀਤਾ ਹੈ ਜੋ ਵਾਸ਼ਿੰਗਟਨ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਇਆ ਸੀਗਾ। ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਕਮਲਪ੍ਰੀਤ ਸਿੰਘ ਬ੍ਰੇਕ ਲਾਉਣ ਦੇ ਵਿੱਚ ਫੇਲ ਹੋਇਆ, ਉਸ ਦੇ ਨਾਲ ਐਕਸੀਡੈਂਟ ਹੋਇਆ। ਇਹ ਦਸੰਬਰ 11 ਦੀ ਗੱਲ ਆ। ਜੇ ਇੱਕ ਕਾਰ ਦੇ ਵਿੱਚ ਵੱਜਾ ਜਿਹਦੇ ਨਾਲ 29 ਸਾਲਾਂ ਦਾ ਰੋਬਰਟ ਪੀਅਰਸਨ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਇਨਵੈਸਟੀਗੇਟਰਸ ਨੇ ਇਹ ਕਿਹਾ ਵੀ ਉਸਨੇ ਲੌਗ ਬੁੱਕਸ ਜਿਹੜੀਆਂ ਸੀਆਂ ਉਹ ਫਾਲਸੀਫਾਈ ਕੀਤੀਆਂ ਹੋਈਆਂ ਸੀਆਂ। ਕ੍ਰੈਸ਼ ਤੋਂ ਬਾਅਦ ਕਮਲਪ੍ਰੀਤ ਸਿੰਘ ਨੂੰ ਕਸਟਡੀ 'ਚ ਲਿਆ ਗਿਆ ਤੇ $1000 ਦਾ ਉਹਦਾ ਬੌਂਡ ਰੱਖਿਆ ਗਿਆ ਤੇ ਥੋੜੇ ਸਮੇਂ ਬਾਅਦ ਜਿਹੜਾ ਆਈਸ ਨੇ ਡਿਟੇਨਰ ਇਸ਼ੂ ਕਰ ਦਿੱਤਾ ਵੀ ਉਹ ਜੇਲ੍ਹ ਦੇ ਵਿੱਚ ਰਹੇ। ਪਰ ਦਸੰਬਰ 14 ਨੂੰ ਉਸ ਨੂੰ ਛੱਡ ਦਿੱਤਾ ਗਿਆ। ਪਹਿਲਾਂ ਇਹ ਕਲੀਅਰ ਨਹੀਂ ਸੀ ਵੀ ਜਿਹੜਾ ਉਹਨੂੰ ਆਈਸ ਡਿਟੇਨਰ ਦੇ ਅੰਡਰ ਛੱਡਿਆ ਗਿਆ ਹੈਗਾ ਜਾਂ ਹੋਰ ਤਰ੍ਹਾਂ। ਇਹ ਜਿਹੜੇ ਆਈਸ ਤੇ ਡੀਐਚਐਸ ਉਹਨਾਂ ਦੋਨਾਂ ਨੇ ਇਹ ਕਿਹਾ ਹੈਗਾ ਵੀ ਡਿਟੇਨਰ ਨੂੰ ਇਗਨੋਰ ਕੀਤਾ ਗਿਆ ਕਿਉਂਕਿ ਵਾਸ਼ਿੰਗਟਨ ਇੱਕ ਸੈਂਕਚੁਰੀ ਸਟੇਟ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਤੁਸੀਂ ਦੇਖੋ ਵੀ ਇਹ ਜਿਹੜਾ ਮੁੱਦਾ ਆ ਕਿਸ ਹਾਈ ਲੈਵਲ ਤੱਕ ਪਹੁੰਚਿਆ ਆ। ਅਸਿਸਟੈਂਟ ਸੈਕਟਰੀ ਜੋ ਹੈਗੇ ਆ ਟ੍ਰੀਸ਼ੀਆ ਮੈਕਲੌਫਲਿਨ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਡੇਂਜਰਸ ਸੈਂਕਚੁਰੀ ਪਾਲਿਸੀਜ਼ ਹੈਗੀਆਂ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਮੌਤ ਹੈਗੀ ਆ। ਰੋਬਰਟ ਪੀਅਰਸਨ ਕਹਿੰਦੀ ਵੀ ਜਿੰਦਾ ਹੁੰਦਾ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਲੀਗਲ ਏਲੀਅਨ ਨੂੰ ਸਾਡੇ ਮੁਲਕ ਦੇ ਵਿੱਚ ਨਾ ਛੱਡਿਆ ਹੁੰਦਾ। ਕਿੰਨੇ ਹੋਰ ਅਮਰੀਕਨਜ਼ ਮਾਰੇ ਜਾਣਗੇ ਜਦੋਂ ਡੈਮੋਕ੍ਰੈਟਿਕ ਪੋਲੀਟੀਸ਼ੀਅਨਜ਼ ਰਿਅਲਾਈਜ਼ ਕਰਨਗੇ ਵੀ ਜਿਹੜੀ ਸੇਫਟੀ ਆ ਇਹ ਅਹੈਡ ਆਫ ਪੋਲਿਟਿਕਸ ਹੈਗੀ ਆ। ਇਹ ਟ੍ਰੀਸ਼ੀਆ ਮੈਕਲੌਫਲਿਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਅਸਿਸਟੈਂਟ ਸੈਕਟਰੀ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਮਲਪ੍ਰੀਤ ਸਿੰਘ ਅਮਰੀਕਾ ਦੇ ਵਿੱਚ 2023 ਦੇ ਵਿੱਚ ਇਲੀਗਲੀ ਐਂਟਰ ਹੋਇਆ ਸੀ ਲੂਕਵਿਲ ਐਰੀਜ਼ੋਨਾ ਵਾਲੇ ਏਰੀਏ ਤੋਂ। ਬਾਅਦ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਸ ਨੂੰ ਛੱਡ ਦਿੱਤਾ ਸੀ ਤੇ ਉਸਨੇ ਫਿਰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਿਆ ਤੇ ਇਹ ਹੁਣ ਜਿਹੜਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਇੱਕ ਬੰਦੇ ਦੀ ਮੌਤ ਹੋਈ ਤੇ ਹੁਣ ਬੇਲ ਤੇ $1 ਲੱਖ ਦੇ ਨਾਲ ਬਾਹਰ।